ਮੋਦੀ ਦੇ ਪਾਵਰ 'ਚ ਆਉਣ ਤੋਂ ਬਾਅਦ ਖਾਸ ਤੌਰ ਤੇ ਦੂਸਰੀ ਟਰਮ ਤੋਂ ਬਾਅਦ ਜਿਸ ਕਿਸਮ ਦਾ ਇਹਨਾਂ ਦਾ ਸਾਰਾ ਰਵੱਈਆ ਹੈ ਉਸ ਨੇ ਇਹਨਾਂ ਦੇ ਜਿਹੜਾ ਵਕਾਰ ਪਿਛਲੇ ਵਰਿਆਂ 'ਚ ਕੋਈ ਕਾਇਮ ਵੀ ਹੋਇਆ ਹੋਏਗਾ ਉਹਨੂੰ ਮਿੱਟੀ 'ਚ ਮਿਲਾ ਦਿੱਤਾ। ਇਹੀ ਹਾਲ ਕਿਸਾਨੀ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ ਕਿ ਇਹਦੇ ਬਾਵਜੂਦ ਕਿ ਕਿਵੇਂ ਲੱਖਾਂ ਕਿਸਾਨ ਇਹਨਾਂ 6 ਮਹੀਨਿਆਂ ਦੇ ਵਿੱਚ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਉਹਨਾਂ ਦੇ ਕੋਈ ਜਿਹੜਾ ਉਹ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਕਿ $500 ਮਿਲੀਅਨ ਦੀ ਅਮਰੀਕਾ ਨੇ ਔਰ ਉਹਨਾਂ ਦੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਉਹ ਭਾਰਤ ਜਿਹੜਾ ਵਿਸ਼ਵ ਗੁਰੂ ਸੁਪਰ ਪਾਵਰ ਕਲੇਮ ਕਰਦਾ ਸੀ ਉਹ ਇਮਦਾਦ ਵੀ ਕੀਤੀ ਹੈ। ਭਾਰਤ ਜਿਹੜਾ ਉਹ ਅਮਰੀਕਾ ਨਾਲ ਜਿਵੇਂ ਹੁੰਦਾ ਹੈ ਕਿ ਮਾਲਕ ਔਰ ਨੌਕਰ ਦੀ ਰਿਲੇਸ਼ਨਸ਼ਿਪ ਇੱਕ ਬਣ ਜਾਂਦੀ ਹੈ, ਐਜ਼ ਐਨ ਇਕੁਅਲਸ ਨਹੀਂ ਹੈ। ਉਹ ਬਾਰ-ਬਾਰ ਇਹਨਾਂ ਨੂੰ ਇਹ ਕਰ ਰਹੇ ਨੇ ਜੀ ਕਿ ਅਸੀਂ ਚੀਨ ਦੇ ਖਿਲਾਫ ਜੋ ਵੀ ਕਰੋ ਮੋਢਾ ਸਾਡਾ ਹਾਜ਼ਰ ਹੈ, ਇੱਕ ਮੋਢਾ ਵੀ ਦੂਜਾ ਵੀ ਜੋ ਮਰਜ਼ੀ। ਜੈਸ਼ੰਕਰ ਮੀਟਸ ਟਾਪ US ऑफिशियल डिस्कसेस कोविड-19 वैक्सीन्स क्वाड। कोविड-19 का की डिस्कस करना हो तो यही है कि दे अल्लाह के नाम तुझको अल्लाह रखे, कभी दूजिया भी ना दो सानू ही दे दो जो है। PTI ਨੂੰ ਭਾਰਤ ਦੇ फौजी चीफ जनरल नरवाणे ने इंटरव्यू दिता है, उन्हें कहा जी कि बिल्कुल असी कोई ਡੀਐਸਕੇਲੇਟ नहीं करांगे ਜਦੋਂ तक ਕੰਪਲੀਟ डिसएंगेजमेंट ਦਾ मतलब है कि चीन अपनी फौज जिथे जिथे साडे इलाके च है उत्थों वापस नहीं करदा। जनरल नरवाणे साइड कि जी इन्हें असी समझौते कीते सी उन्होंने चीन ने एक पासड़ जिहड़ा है वो उन्हां दी उलंघना कीती है, उन्होंने वायलेट कीता है। उन्होंने कहा जी बेशक भावें एक थां तो जिहड़ा पैंगोंग सो तो विदड्रॉल हुई है पर अजे भी हॉट स्प्रिंग गोगरा डेपसोंग ਜਿਹੜੇ ਨੇ ਉਹਦੇ 'ਚ ਚੀਨ ਦੀ ਫੌਜ ਵਾਪਸ ਨਹੀਂ ਗਈ। ਹੁਣ ਚਾਈਨਾ ਨੇ ਜਿਹੜਾ ਆਪਣਾ ਪੇਪਰ ਉਹਨਾਂ ਨੇ ਪਬਲਿਸ਼ ਕੀਤਾ, ਉਹਨੂੰ ਮੀਡੀਆ 'ਚ ਵੀ ਲਿਆਂਦਾ। ਉਹਨਾਂ ਨੇ ਇਹ ਕਿ ਭਾਈ ਜਦੋਂ ਤੋਂ 1951 ਤੋਂ ਤਿੱਬਤ ਸਾਡੇ ਕੰਟਰੋਲ 'ਚ ਆਇਆ ਉਹਦੇ 'ਚ ਕੀ ਡਿਵੈਲਪਮੈਂਟ ਹੋਈ, ਉਹਦੀ ਖੁਸ਼ਹਾਲੀ ਕੀ ਹੈ। ਚਾਈਨਾ ਇਜ਼ ਰੈਂਪਿੰਗ ਅਪ ਐਫਰਟਸ ਟੂ ਡਿਵੈਲਪ ਦਾ ਇਨਫਰਾਸਟ੍ਰਕਚਰ in remote villages located along Tibet's border with India, Bhutan and Nepal, according to white paper on Tibet issued by the Chinese government on Friday। So मतलब ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਨੇ ਇਹ ਜਵਾਬ ਦਿੱਤਾ ਉਹਨਾਂ ਦਾ ਕਿ ਵੀ ਅਸੀਂ ਇਹ ਅਰੁਣਾਚਲ ਵੀ ਲੈਣਾ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਥਰਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈ ਸ਼ੰਕਰ ਜਿਹੜੇ ਅਮਰੀਕਾ ਦੇ ਦੌਰੇ ਤੇ ਹਨ, ਅੱਜ ਉਹਨਾਂ ਦੀ ਮੁਲਾਕਾਤ ਅਮਰੀਕਾ ਦੇ ਸੈਕਟਰੀ ਆਫ ਸਟੇਟ ਨਾਲ ਹੋਈ। ਐਂਡ ਇਸ ਮੌਕੇ ਤੇ ਭਾਰਤ ਦੇ ਫੌਜੀ ਮੁਖੀ ਜਨਰਲ ਨਰਵਾਣੇ ਨੇ ਚੀਨ ਦੇ ਖਿਲਾਫ ਇੱਕ ਇੰਟਰਵਿਊ ਵੀ ਦਿੱਤਾ ਹੈ। ਸੋ ਜ਼ਾਹਿਰ ਹੈ ਕਿ ਭਾਰਤ ਚੀਨ ਦੀ ਵਿਰੋਧਤਾ ਕਰਕੇ ਅਮਰੀਕਾ ਨੂੰ ਖੁਸ਼ ਕਰਨ ਦੇ ਆਰ ਵਿੱਚ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣੀਏ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ ਮੋਦੀ ਦੇ ਪਾਵਰ 'ਚ ਆਉਣ ਤੋਂ ਬਾਅਦ ਖਾਸ ਤੌਰ ਤੇ ਦੂਸਰੀ ਟਰਮ ਤੋਂ ਬਾਅਦ ਜਿਸ ਕਿਸਮ ਦਾ ਇਹਨਾਂ ਦਾ ਸਾਰਾ ਰਵੱਈਆ ਹੈ ਉਸ ਨੇ ਇਹਨਾਂ ਦੇ ਜਿਹੜਾ ਵਕਾਰ ਪਿਛਲੇ ਵਰਿਆਂ 'ਚ ਕੋਈ ਕਾਇਮ ਵੀ ਹੋਇਆ ਹੋਏਗਾ ਉਹਨੂੰ ਮਿੱਟੀ 'ਚ ਮਿਲਾ ਦਿੱਤਾ। ਅੱਛਾ, ਹਰ ਫਰੰਟ ਤੇ ਫੇਲ। ਔਰ ਕੋਵਿਡ-19 ਦੇ ਚਲਦਿਆਂ 1/4 ਇਕਨੋਮੀ ਉੱਡ ਗਈ ਔਰ ਜੋ ਹੁਣ ਜਿਸ ਅੰਦਾਜ਼ ਦੇ ਵਿੱਚ ਲੱਖਾਂ ਲੋਕ ਮਰੇ ਨੇ ਰੋਜ਼ਾਨਾ, ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਉੱਥੇ ਜਿਹੜਾ ਅਫੀਸ਼ੀਅਲ ਫਿਗਰ ਹੈ 3 ਤੋਂ 4 ਹਜ਼ਾਰ ਡੈਥਸ ਦੀ, ਉਹ 5 ਗੁਣਾ 6 ਗੁਣਾ ਜਿਹੜੇ ਨੇ ਉਹ ਦੂਸਰੇ ਸੋਰਸ ਕਹਿੰਦੇ ਨੇ ਹੋ ਰਿਹਾ, ਉਹ ਬਰਾਬਰ ਹੈ। ਔਰ ਉਹ ਘਟੀਆਪਨ ਅਸੀਂ ਸਭ ਨੂੰ ਵੈਕਸੀਨ ਦੇ ਦਿਆਂਗੇ, ਅਸੀਂ ਅਗਲੇ ਦਸੰਬਰ ਤੱਕ ਦੇ ਦਿਆਂਗੇ, ਅਸੀਂ ਫਲਾਣੀ ਰਾਤ ਦੇ ਦਿੱਤੀ, ਇਹ ਕਾਂਗਰਸ ਪ੍ਰਾਪੇਗੰਡਾ ਕਰ ਰਹੀ ਹੈ, ਇਹ ਢਿਮਕਾ ਕਰ ਰਿਹਾ, ਉਹ ਸਾਰਾ ਜਿਹੜਾ ਉਹਨਾਂ ਦਾ ਫਾਲਸ ਪ੍ਰਾਪੇਗੰਡਾ। ਔਰ ਅਸੀਂ ਪਿਛਲੇ ਸੈਗਮੈਂਟ 'ਚ ਡਿਸਕਸ ਕੀਤਾ ਕਿ ਕਿਵੇਂ ਲਕਸ਼ਦਵੀਪ ਦਾ ਬੇੜਾ ਗਰਕ ਕਰ ਰਹੇ ਨੇ ਬਿਲਕੁਲ ਕਸ਼ਮੀਰ ਦੀ ਤਰਜ਼ ਦੇ ਉੱਤੇ। ਇਹੀ ਹਾਲ ਕਿਸਾਨੀ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਕਿ ਇਹਦੇ ਬਾਵਜੂਦ ਕਿ ਕਿਵੇਂ ਲੱਖਾਂ ਕਿਸਾਨ ਇਹਨਾਂ 6 ਮਹੀਨਿਆਂ ਦੇ ਵਿੱਚ ਬੈਠੇ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ, ਉਹਨਾਂ ਦੇ ਕੋਈ ਜਿਹੜਾ ਉਹ ਕੰਨ ਤੇ ਕੋਈ ਜੂੰ ਨਹੀਂ ਸਰਕਦੀ ਹੈ। ਸੋ ਇਸ ਸਭ ਦੇ ਚੱਲਦੇ ਆ ਇਹਨਾਂ ਦਾ ਫੋਰਨ ਮਿਨਿਸਟਰ ਪਿਛਲੇ ਆਲਮੋਸਟ ਇੱਕ ਹਫ਼ਤੇ ਤੋਂ ਹੀ ਮੰਗਤਿਆਂ ਵਾਂਗ ਆ ਕੇ ਇੱਥੇ ਬੈਠਾ ਹੋਇਆ। ਔਰ ਜ਼ਾਹਰ ਹੈ ਕਿ $500 ਮਿਲੀਅਨ ਦੀ ਅਮਰੀਕਾ ਨੇ ਔਰ ਉਹਨਾਂ ਦੇ ਹੋਰ ਪ੍ਰਾਈਵੇਟ ਅਦਾਰਿਆਂ ਨੇ ਉਹ ਭਾਰਤ ਜਿਹੜਾ ਵਿਸ਼ਵ ਗੁਰੂ ਸੁਪਰ ਪਾਵਰ ਕਲੇਮ ਕਰਦਾ ਸੀ ਉਹ ਇਮਦਾਦ ਵੀ ਕੀਤੀ ਹੈ। ਹੁਣ ਜਿਹੜੀ ਬਚੀ ਖੁਚੀ ਇੱਥੋਂ ਦੀ
ਵੈਕਸੀਨ ਹੈ ਉਹ ਵੀ ਉਹਨਾਂ ਨੂੰ ਦੇ ਰਹੇ ਨੇ। ਪਰ ਕੁੱਲ ਮਿਲਾ ਕੇ ਭਾਰਤ ਜਿਹੜਾ ਹੈ ਉਹ ਅਮਰੀਕਾ ਨਾਲ ਜਿਵੇਂ ਹੁੰਦਾ ਹੈ ਕਿ ਮਾਲਕ ਔਰ ਨੌਕਰ ਦੀ ਰਿਲੇਸ਼ਨਸ਼ਿਪ ਇੱਕ ਬਣ ਜਾਂਦੀ ਹੈ, ਐਜ਼ ਐਨ ਇਕੁਅਲਸ ਨਹੀਂ ਹੈ। ਉਹ ਬਾਰ-ਬਾਰ ਇਹਨਾਂ ਨੂੰ ਇਹ ਕਰ ਰਹੇ ਨੇ ਜੀ ਕਿ ਅਸੀਂ ਚੀਨ ਦੇ ਖਿਲਾਫ ਜੋ ਵੀ ਕਰੋ, ਮੋਢਾ ਸਾਡਾ ਹਾਜ਼ਰ ਹੈ, ਇੱਕ ਮੋਢਾ ਵੀ ਦੂਜਾ ਵੀ, ਜੋ ਮਰਜ਼ੀ ਸਾਡੇ ਨਾਲ ਕਰੋ। ਔਰ ਇਹੀ ਬੇਸ਼ੱਕ ਇਹ ਜਦੋਂ ਮੋਸਟਲੀ ਹੁੰਦਾ ਇਹ ਹੈ ਕਿ ਡੇਟਸ ਪਹਿਲਾਂ ਤੈਅ ਹੁੰਦੀਆਂ, ਇਹ ਨਹੀਂ ਹੁੰਦਾ ਕਿ ਕਿਸੇ ਨੂੰ ਤੁਸੀਂ ਸੱਦ ਕੇ ਤੇ 4 ਦਿਨ ਵੇਟ ਕਰਾਓ ਕਿ ਤੁਹਾਨੂੰ ਮਿਲਣਾ। ਹੁਣ ਇੱਥੇ ਜੈ ਸ਼ੰਕਰ ਹਫਤਾ ਹੋਇਆ ਉਹਨੂੰ ਬੈਠੇ ਤੇ ਮਿਸਟਰ ਐਂਟਨੀ ਬਲਿੰਕਨ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਸਟੇਟ ਨੇ ਉਹ ਮਿਡਲ ਈਸਟ ਨੂੰ ਤੁਰ ਗਏ, ਉਹ ਇਜ਼ਰਾਈਲ ਗਏ, ਫਿਰ ਉਹ ਗਾਜ਼ਾ ਤਾਂ ਨਹੀਂ ਵੈਸਟ ਬੈਂਕ ਗਏ, ਕਾਇਰੋ ਗਏ ਇਜਿਪਟ ਦੇ ਵਿੱਚ, ਅਮਾਨ ਗਏ ਜਾਰਡਨ ਦੇ ਵਿੱਚ, ਔਰ ਹੁਣ ਕਰਾ ਕੇ ਆ ਕੇ ਪਿਛਲੇ ਕੱਲ ਉਹ ਵਾਪਸ DC ਪਹੁੰਚੇ। ਔਰ ਉਹਦੇ 'ਚ ਸੀ ਕਿ ਜੀ ਜੈ ਸ਼ੰਕਰ ਨੇ, ਔਰ ਅੱਜ ਇੰਡੀਅਨ ਤੁਸੀਂ ਮੀਡੀਆ ਦੇਖੋਗੇ ਜੈ ਸ਼ੰਕਰ ਮੀਟਸ ਟਾਪ US ਆਫੀਸ਼ੀਅਲ ਡਿਸਕਸਿਸ COVID-19 ਵੈਕਸੀਨਸ ਕੁਐਡ। ਹੁਣ COVID-19 ਦਾ ਕੀ ਡਿਸਕਸ ਕਰਨਾ, ਉਹ ਤਾਂ ਇਹ ਹੈ ਕਿ ਦੇ ਅੱਲਾਹ ਕੇ ਨਾਮ ਤੁਝਕੋ ਅੱਲਾਹ ਰੱਖੇ, ਕभी ਦੂਜਿਆਂ ਨੂੰ ਵੀ ਨਾ ਦਿਓ, ਸਾਨੂੰ ਹੀ ਦੇ ਦਿਓ ਜੋ ਹੈ। ਲੇਕਿਨ ਵੱਡੀ ਗੱਲ ਕੁਐਡ ਕਿ ਮਤਲਬ ਐਂਟਾਈ ਚਾਈਨਾ ਲਾਈਨ, ਕੁਆਡ ਦਾ ਤਾਂ ਮਤਲਬ ਹੀ ਇਹ ਹੈ। ਹੁਣ ਆਸਟ੍ਰੇਲੀਆ ਵੀ ਚੁੱਪ ਕਰਕੇ ਬੈਠਾ ਟਿਕ ਕੇ, ਬਹੁਤਾ ਨਹੀਂ, ਜਾਪਾਨ ਨੇ ਤਾਂ ਬਿਲਕੁਲ ਵੀ ਕੋਈ ਬਿਆਨਬਾਜ਼ੀ, ਇਹ ਸਭ ਤੋਂ ਜ਼ਿਆਦਾ ਇਸ ਵੇਲੇ ਬਿਆਨਬਾਜ਼ੀ ਕਰ ਰਹੇ ਨੇ, ਆਪਣੀ ਲਾਇਲਟੀ ਸਾਬਤ ਕਰ ਰਹੇ ਨੇ। ਔਰ ਇਸ ਸਾਰੇ ਦੇ ਵਿੱਚ ਐਨ ਤੁਸੀਂ ਉਦੋਂ ਟਾਈਮਿੰਗ ਦੇਖਦੇ ਹੋ ਕਿ ਵੀ ਤੁਸੀਂ ਮਾਲਕ ਨੂੰ ਖੁਸ਼ ਕਰਨ ਲਈ ਆਪਣਾ ਕੀ ਕਰਦੇ ਹੋ। ਅੱਜ PTI ਨੂੰ ਭਾਰਤ ਦੇ ਫੌਜੀ ਚੀਫ ਜਨਰਲ ਨਰਵਾਣੇ ਨੇ ਇੰਟਰਵਿਊ ਦਿੱਤਾ ਜਿਹਦਾ ਟਾਈਟਲ ਹੈ ਲੱਦਾਖ ਸਟੈਂਡ ਆਫ, No de-escalation without complete disengagement, says Army Chief General ਨਰਵਾਣੇ। ਉਹਨੇ ਕਿਹਾ ਜੀ ਕਿ ਬਿਲਕੁਲ ਅਸੀਂ ਕੋਈ ਡੀ-ਐਸਕੇਲੇਟ ਨਹੀਂ ਕਰਾਂਗੇ ਜਦੋਂ ਤੱਕ ਕੰਪਲੀਟ ਡਿਸਐਂਗੇਜਮੈਂਟ ਦਾ ਮਤਲਬ ਹੈ ਕਿ ਚੀਨ ਆਪਣੀ ਫੌਜ ਜਿੱਥੇ ਜਿੱਥੇ ਸਾਡੇ ਇਲਾਕੇ 'ਚ ਹੈ ਉੱਥੋਂ ਵਾਪਸ ਨਹੀਂ ਕਰਦਾ। ਹੁਣ ਇਹ ਬਿਲਕੁਲ ਕੰਟਰੇਰੀ ਹੈ ਵੀ ਤੁਹਾਡੇ ਮੁਲਕ ਦਾ ਪ੍ਰਾਈਮ ਮਿਨਿਸਟਰ ਤਾਂ ਕਹਿੰਦਾ ਨਾ ਕੋਈ ਆਇਆ, ਨਾ ਕੋਈ ਗਿਆ, ਨਾ ਕੋਈ ਘੁਸਾ, ਨਾ ਕਿਸੇ ਕੋ ਘੁਸਨੇ ਦੀ ਹੈ, ਤੇ ਫਿਰ ਤੁਸੀਂ ਕਿਹੜੀ ਡਿਸਐਂਗੇਜਮੈਂਟ ਦੀ ਗੱਲ ਕਰ ਰਹੇ ਹੋ। ਪਰ ਇਹ ਆਪਣੇ ਸਾਹਿਬ ਨੂੰ ਦਿਖਾ ਰਹੇ ਨੇ ਔਰ ਉਹਦੇ 'ਚੋਂ ਕਹਿ ਰਿਹਾ ਕਿ ਵੀ ਆਰ ਵੈਰੀ ਕਲੀਅਰ, ਇਹ ਉਹਨੂੰ ਕੋਟ ਅਨਕੋਟ ਹੈ, we are very clear that no de-escalation can take place before disengagement at all friction points. India and China have signed a number of border agreements which have been unilaterally breached by People's Liberation Army, General Narwane said। ਕਿ ਜੀ ਇੰਨੇ ਅਸੀਂ ਸਮਝੌਤੇ ਕੀਤੇ ਸੀ, ਉਹਨੂੰ ਚੀਨ ਨੇ ਇੱਕ ਪਾਸੜ ਜਿਹੜਾ ਉਹ ਉਹਨਾਂ ਦੀ ਉਲੰਘਣਾ ਕੀਤੀ ਹੈ, ਉਹਨਾਂ ਨੂੰ ਵਾਇਲੇਟ ਕੀਤਾ ਹੈ। ਉਹਨਾਂ ਨੇ ਕਿਹਾ ਜੀ ਬੇਸ਼ੱਕ ਭਾਵੇਂ ਇੱਕ ਥਾਂ ਤੋਂ ਜਿਹੜਾ ਪੈਂਗੋਂਗ ਸੋ ਤੋਂ ਵਿਦਡਰਾਲ ਹੋਈ ਹੈ, ਪਰ ਅਜੇ ਵੀ ਹੌਟ ਸਪਰਿੰਗ, ਗੋਗਰਾ, ਡੈਪਸੋਂਗ ਜਿਹੜੇ ਨੇ ਉਹਦੇ 'ਚ ਚੀਨ ਦੀ ਫੌਜ ਵਾਪਸ ਨਹੀਂ ਗਈ ਔਰ ਅਸੀਂ ਉਦੋਂ ਤੱਕ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ। ਔਰ ਉਹਨੇ ਕਿਹਾ ਕਿ ਅਸੀਂ ਸਾਡੀ ਇੰਨੀ 50,000 ਤੋਂ 70,000 ਆਰਮੀ ਹੈ, ਉਨੀ ਚਾਈਨਾ ਦੀ ਵੀ ਹੈ ਔਰ 50 ਤੋਂ 60,000 ਉਹਨੇ ਇਹ ਕਿਹਾ। ਦਾ ਚੀਫ ਆਫ ਆਰਮੀ ਸੈਡ the training areas of PLA located in depth areas at a distance of around 1,000 km from the line of actual control are also being looked at। ਅਸੀਂ ਉੱਥੇ ਵੀ ਦੇਖ ਰਹੇ ਹਾਂ। each side currently has around 50,000 to 60,000 troops along the LAC in the sensitive sector। ਇਹ ਹੁਣ ਜਰਨਲ ਦਾ 50 ਤੋਂ 60,000 ਹੈ, ਇਹਨੂੰ ਹੋਰ 30-40,000 ਜੋੜ ਦਿਓ ਜਿਹੜਾ ਬੈਕਅਪ ਜਾਂ ਦੂਜਾ ਹੁੰਦਾ ਹੈ। ਹੁਣ ਇਹ ਮੈਸੇਜ ਐਨ ਇੰਟਰਵਿਊ ਉਸ ਵੇਲੇ ਆਣਾ ਇਸ ਕਿਸਮ ਦੀ ਬਿਆਨਬਾਜ਼ੀ, ਲੇਕਿਨ ਹੁਣ ਇਹ ਹੈ ਕਿ ਵੀ ਇਹ ਤਾਂ ਉਹ ਕੀ ਕਹਿੰਦੇ ਨੇ ਥੋਥਾ ਚਨਾ ਬਾਜੇ ਘਨਾ, ਇਹਨਾਂ ਦਾ ਤਾਂ ਉਹ ਥੋਥਾਪਨ ਹੈ। ਹੁਣ ਚਾਈਨਾ ਦਾ ਰਿਸਪੌਂਸ ਦੇਖੋ, ਚਾਈਨਾ ਦੀਆਂ ਨਾਲ ਵੀ ਰਿਲੇਟਡ ਇਹ ਦੋਨੋਂ ਖਬਰਾਂ ਉਦੋਂ ਹੀ ਨੇ ਜਦੋਂ ਇੱਕ ਜੈ ਸ਼ੰਕਰ ਆ ਕੇ ਅਮਰੀਕਾ ਦੇ ਵਿੱਚ ਆਪਣਾ ਪੈਰ ਧਰਦਾ, ਉਹ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਆਫ ਸਟੇਟ ਐਂਟੋਨੀਓ ਗੁਟਰਸ ਨੂੰ ਮਿਲਦਾ। ਪਹਿਲਾ ਚਾਈਨਾ ਡਿਵੈਲਪਿੰਗ ਤਿਬਤਨ ਬਾਰਡਰ ਵਿਲੇजेस ਨੀਅਰ ਅਰੁਣਾਚਲ ਪ੍ਰਦੇਸ਼, ਭੂਟਾਨ, ਨੇਪਾਲ, ਵਾਈਟ ਪੇਪਰ। ਹੁਣ ਚਾਈਨਾ ਨੇ ਜਿਹੜਾ ਆਪਣਾ ਪੇਪਰ ਉਹਨਾਂ ਨੇ ਪਬਲਿਸ਼ ਕੀਤਾ, ਉਹਨੂੰ ਮੀਡੀਆ 'ਚ ਵੀ ਲਿਆਂਦਾ, ਉਹਦਾ ਨਾਂ ਤਿੱਬਤ ਸਿੰਸ 1951 ਲਿਬਰੇਸ਼ਨ, ਡਿਵੈਲਪਮੈਂਟ ਐਂਡ ਪ੍ਰੋਸਪੈਰਿਟੀ। ਉਹਨਾਂ ਨੇ ਇਹ ਕਿ ਭਾਈ ਜਦੋਂ ਤੋਂ 1951 ਤੋਂ ਤਿੱਬਤ ਸਾਡੇ ਕੰਟਰੋਲ 'ਚ ਆਇਆ ਉਹਦੇ 'ਚ ਕੀ ਡਿਵੈਲਪਮੈਂਟ ਹੋਈ, ਉਹਦੀ ਖੁਸ਼ਹਾਲੀ ਕੀ ਹੈ। ਔਰ ਇਸ 'ਚ ਜਿਹੜਾ ਉਹਨਾਂ ਨੇ ਬੀਜਿੰਗ ਡੇਟ ਲਾਈਨ ਦਾ ਸੀ ਕਿ ਚਾਈਨਾ ਇਜ਼ ਰੈਂਪਿੰਗ ਅਪ ਐਫਰਟਸ ਟੂ ਡਿਵੈਲਪ ਦਾ ਇਨਫਰਾਸਟਰਕਚਰ
in remote villages located along Tibet's border with India, Bhutan and Nepal, according to white paper on Tibet issued by the Chinese government on Friday. So मतलब ਤੁਸੀਂ ਅੰਦਾਜ਼ਾ ਲਾਓ ਕਿ ਵੀ ਉਹਨਾਂ ਨੇ ਇਹ ਜਵਾਬ ਦਿੱਤਾ ਉਹਨਾਂ ਦਾ ਕਿ ਵੀ ਅਸੀਂ ਇਹ ਅਰੁਣਾਚਲ ਵੀ ਲੈਣਾ ਹੈ। ਇਹ ਤਾਂ ਉਹ ਕਹਿ ਰਹੇ ਨੇ ਨਾ ਜੀ ਡਿਸਐਂਗੇਜਮੈਂਟ ਔਰ ਇਹਨਾਂ ਨੂੰ ਖੁਸ਼ ਕਰ ਰਹੇ ਨੇ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਸਾਡਾ ਜਿਹੜਾ the inhabitants of the contiguous area experience harsh living and working condition and high incidence of poverty. So ਇਸ ਏਰੀਆ ਜਿਹੜੇ ਬਾਰਡਰ ਏਰੀਆ ਨੇ ਉਹਨਾਂ 'ਚ ਬੜੀ ਪਾਵਰਟੀ ਹੈ ਔਰ ਅਸੀਂ ਇਹਨਾਂ ਨੂੰ ਸਾਰਾ ਡਿਵੈਲਪ ਕਰਾਂਗੇ ਔਰ ਇੰਡੀਆ ਚਾਈਨਾ ਬਾਰਡਰ 3488 ਕਿਲੋਮੀਟਰ ਲੌਂਗ ਲਾਈਨ ਆਫ ਐਕਚੁਅਲ ਕੰਟਰੋਲ of which 1126 kilometer is located in Arunachal Pradesh. China claims Arunachal Pradesh as South Tibet, which India has firmly. ਹੁਣ ਜਦੋਂ ਇਹ ਬਾਰਡਰ ਕਹਿੰਦੇ ਨੇ ਇਹ ਬਾਰਡਰ ਕਹਿਣਗੇ 3488 ਤੇ ਚੀਨ ਕਹੇਗਾ ਕਿ ਸਾਡਾ ਬਾਰਡਰ ਇੰਡੀਆ ਨਾਲ 2000 ਕਿਲੋਮੀਟਰ ਲੱਗਦਾ ਹੈ ਕਿਉਂਕਿ ਇਹ ਅਰੁਣਾਚਲ ਨਾਲ ਲੱਗਦਾ ਵੀ 1216 ਕਿਲੋਮੀਟਰ ਕਾਊਂਟ ਕਰਦੇ ਨੇ ਉਹ ਉਹਨੂੰ ਕਾਊਂਟ ਹੀ ਨਹੀਂ ਕਰਦੇ ਕਿਉਂਕਿ ਅਰੁਣਾਚਲ ਪ੍ਰਦੇਸ਼ ਨੂੰ ਕਹਿੰਦੇ ਹੀ ਸਾਊਥ ਤਿੱਬਤ ਨੇ ਉਹ ਕਹਿੰਦੇ ਨੇ ਇਹ ਸਾਊਥ ਤਿੱਬਤ ਸਾਡਾ ਹਿੱਸਾ ਹੈ ਸੋ ਮਤਲਬ ਇਹ ਚਾਈਨਾ ਦਾ ਆਨਸਰ ਹੈ ਹੁਣ ਕਿਉਂਕਿ ਉਹ ਸਾਊਥ ਤਿੱਬਤ ਕਹਿੰਦੇ ਨੇ ਇਹਨਾਂ ਨੇ ਦਲਾਈ ਲਾਮੇ ਨੂੰ ਉੱਥੇ ਬਿਠਾ ਕੇ ਗਵਰਨਮੈਂਟ ਇਨ ਐਗਜ਼ਾਈਲ ਔਰ ਚੀਨ ਦੇ ਪੈਰਾਂ ਦੇ ਥੱਲੇ ਅੰਗਾਰੇ ਰੱਖਣ ਦੀ ਲਾਈਨ ਰੱਖੀ ਹੋਈ ਹੈ ਤੇ ਦੂਸਰੀ ਸਟੇਟਮੈਂਟ ਜਿਹੜੀ ਚਾਈਨਾ ਨੇ ਇਹ ਅਮਰੀਕਾ ਨੂੰ ਵੀ ਹੁੰਦਾ ਨਾ ਜੀ ਆਖਾਂ ਧੀ ਨੂੰ ਤੇ ਸੁਣਾਵਾਂ ਨੂੰ ਉਹ ਨਾਲ ਹੀ ਸੁਣਾ ਦਿੱਤੀ ਦਲਾਈ ਲਾਮਾ ਸਕਸੈਸਰ ਹੈਜ਼ ਟੂ ਬੀ ਅਪਰੂਵਡ ਬਾਈ ਚਾਈਨੀਜ਼ ਗਵਰਨਮੈਂਟ ਚਾਈਨਾਜ਼ ਵਾਈਟ ਪੇਪਰ ਔਨ ਤਿੱਬਤ ਉਹਨਾਂ ਨੇ ਸਾਊਥ ਤਿੱਬਤ ਦੀ ਗੱਲ ਕੀਤੀ ਕਿ ਬਈ ਇਹ 2000 ਕਿਲੋਮੀਟਰ ਸਾਡਾ ਬਾਰਡਰ ਲੱਗਦਾ ਅਦਰਵਾਈਜ਼ ਇਹ ਜਿਹੜਾ ਅਰੁਣਾਚਲ ਹੈ ਇਹ ਤਾਂ ਸਾਊਥ ਤਿੱਬਤ ਹੈ ਅਸੀਂ ਇਹਨਾਂ ਦੇ ਜਿਹੜੇ ਪਿੰਡ ਨੇ ਭੂਟਾਨ ਨਾਲ ਲੱਗਦੇ ਨੇ ਇੰਡੀਆ ਨਾਲ ਲੱਗਦੇ ਨੇ ਨੇਪਾਲ ਨਾਲ ਸਾਊਥ ਤਿੱਬਤ ਨੂੰ ਅਸੀਂ ਡਿਵੈਲਪ ਕਰਾਂਗੇ ਨਾਲ ਹੀ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਕਿ ਵੀ ਇਹ ਜਿਹੜਾ ਪ੍ਰੈਜ਼ੈਂਟ ਦਲਾਈ ਲਾਮਾ ਹੈ ਇਹਦੀ ਕੋਈ ਹਸਤੀ ਹੋਂਦ ਨਹੀਂ ਹੈ ਉੱਥੇ ਬੈਠਿਆ ਜਿਹੜਾ ਵੀ ਫਿਊਚਰ ਦੇ ਵਿੱਚ ਇਹਦਾ ਸਕਸੈਸਰ ਹੋਏਗਾ ਉਹ ਤਿੱਬਤ ਦੇ ਲੋਕ ਡਿਸਾਈਡ ਕਰਨਗੇ ਔਰ ਉਹਨੂੰ ਫਾਈਨਲੀ ਜਿਹੜਾ ਹੈ ਉਹ ਚਾਈਨਾ ਅਪਰੂਵ ਕਰੇਗਾ ਔਰ ਇਹ ਸਾਰੇ ਦੀ ਬੜੀ ਡੀਟੇਲ ਖਬਰ ਹੈ ਇਹ 14ਵਾਂ ਦਲਾਈ ਲਾਮਾ ਹੈਗਾ ਇਹ 1959 ਦੇ ਵਿੱਚ ਇੱਕ ਆਪਰੇਸ਼ਨ CIA ਔਰ ਇੰਡੀਆ ਦੀ ਇੰਟੈਲੀਜੈਂਸ ਬਿਊਰੋ ਨੇ ਕੀਤਾ ਸੀ ਜਿਹਦੇ ਥੱਲੇ ਇਹਨੂੰ ਜਿਹੜਾ ਇਹ ਹੈ ਵੀ 14-15 ਸਾਲ ਦਾ ਹੀ ਸੀ ਉੱਥੋਂ ਕੱਢ ਕੇ ਲਿਆਂਦਾ ਫਿਰ ਧਰਮਸ਼ਾਲਾ ਬਿਠਾਇਆ ਇਹਨਾਂ ਨੂੰ ਮੈਕਲੋਡਗੰਜ ਉੱਥੇ ਹੈੱਡਕੁਆਰਟਰ ਹੈ ਔਰ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਤੇ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹਨੂੰ ਨਹੀਂ ਮੰਨਦੇ ਇਹ ਤਾਂ ਉੱਥੋਂ ਭੱਜਿਆ ਹੋਇਆ ਔਰ ਅਲਟੀਮੇਟਲੀ ਜਿਹੜੀ ਕੋਈ ਵੀ ਫੈਸਲਾ ਫਿਊਚਰ ਜਿਹੜਾ ਸਕਸੈਸਰ ਦਾ ਹੈ ਉਹ ਤਿੱਬਤ ਦੇ ਲੋਕ ਕਰਨਗੇ ਸੋ ਇਹ ਚਾਈਨਾ ਨੇ ਦੋਨੋਂ ਮੈਸੇਜ ਅਮਰੀਕਾ ਨੂੰ ਔਰ ਇੰਡੀਆ ਨੂੰ ਇੱਕੋ ਵੇਲੇ ਉਹਨਾਂ ਨੇ ਜਿਹੜਾ ਉਹ ਦੱਸ ਦਿੱਤਾ ਕਿ ਭਾਈ ਇਹ ਤੁਹਾਡੀ ਜਿਹੜੀ ਅਨਹੋਲੀ ਅਲਾਈਅੰਸ ਤੁਸੀਂ ਬਣਾ ਰਹੇ ਹੋ ਘੇਰਨ ਦੇ ਲਈ ਕੁਆਡ ਦੇ ਨਾਂ ਥੱਲੇ ਵੀ ਤੁਸੀਂ ਤਾਂ ਜਿਹੜਾ ਉਹ ਅੱਗੋਂ ਕੁਝ ਸਾਨੂੰ ਹਾਰਮ ਕਰਨਾ ਚਾਹੁੰਦੇ ਹੋ ਅਸੀਂ ਜਿਹੜਾ ਤੁਸੀਂ ਕੰਟਰੋਲ ਕੀਤਾ ਹੋਇਆ ਸੀ ਤੁਹਾਡੇ ਤੋਂ ਅਰੁਣਾਚਲ ਵੀ ਖੋਹਣਾ ਹੈ ਔਰ ਇਹੀ ਪੋਜੀਸ਼ਨ ਚੀਨ ਦੀ ਲਦਾਖ ਦੇ ਹਵਾਲੇ ਨਾਲ ਵੀ ਹੈ ਜੇ ਉਹਨਾਂ ਨੇ ਉੱਥੇ 60,000 ਤੋਂ ਲੱਖ ਫੌਜ ਰੱਖੀ ਹੋਈ ਹੈ ਉਦੋਂ ਤੱਕ ਚਾਈਨਾ ਉਸ ਤੋਂ ਪਹਿਲਾਂ 5 ਅਗਸਤ 2019 ਤੱਕ ਉਹਨੂੰ ਡਿਸਪਿਊਟਡ ਟੈਰੀਟਰੀ ਕਸ਼ਮੀਰ ਨੂੰ ਮੰਨਦਾ ਸੀ ਹੁਣ ਵੀ ਉਹਨਾਂ ਨੇ ਆਪਣੀ ਆਫੀਸ਼ੀਅਲ ਪੋਜੀਸ਼ਨ ਪਰ ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਲਦਾਖ ਨੂੰ ਇੱਕ ਯੂਨੀਅਨ ਟੈਰੀਟਰੀ ਬਣਾ ਕੇ ਆਪਣੇ ਕੰਟਰੋਲ 'ਚ ਕਰ ਲਿਆ ਔਰ ਜਿਵੇਂ ਅਮਿਤ ਸ਼ਾਹ ਨੇ ਜਦੋਂ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਆਰਟੀਕਲ 370 ਉਹਨੇ ਕਿਹਾ ਸੀ ਕਿ ਜੀ ਜਿਹੜਾ 1962 ਦੇ ਵਿੱਚ ਚੀਨ ਨੇ ਸਾਡਾ ਇਲਾਕਾ ਲਿਆ ਸੀ ਉਹ ਵੀ ਵਾਪਸ ਲਵਾਂਗੇ ਔਰ ਚੀਨ ਨੇ ਉਸ ਮੈਸੇਜ ਨੂੰ ਬਿਲਕੁਲ ਠੀਕ ਸਮਝਿਆ ਵੀ ਇਹਨਾਂ ਦੇ ਇਹ ਪੂਰੀ ਤਰ੍ਹਾਂ ਹੁਣ ਭੁੱਤਰੇ ਹੋਏ ਨੇ ਔਰ ਇਹੀ ਮੈਸੇਜ ਉਹਨਾਂ ਨੇ ਚੀਨ ਨੇ ਜਦੋਂ ਉਹ ਗਲਵਾਨ ਵੈਲੀ ਹੋਏ ਜੋ ਉੱਥੇ ਜੂਨ ਦੇ ਪਹਿਲੇ ਹਫਤੇ ਪਿਛਲੇ ਸਾਲ 'ਚ ਹੋਇਆ ਉਹ ਡੈਪਸੋਂਗ ਹੋਏ ਉਹ ਪੈਂਗੋਂਗ ਸੋ ਲੇਕ ਹੋਏ ਔਰ ਉਸ ਤੋਂ ਪਹਿਲਾਂ ਡੋਕਲਾਮ ਦੇ ਵਿੱਚ ਵੀ ਜਿਹੜਾ ਭੂਟਾਨ ਦੇ ਬਾਰਡਰ ਤੇ ਵੀ ਜਾ ਕੇ ਜਦੋਂ ਇਹਨਾਂ ਨੇ ਸ਼ਰਾਰਤ ਕਰਨੀ ਚਾਹੀ ਸੋ ਉਹਨਾਂ ਨੇ ਮੈਸੇਜ ਦਿੱਤਾ ਸੋ ਮੈਂ ਸਮਝਦਾ ਕਿ ਜਿੱਥੇ ਅਮਰੀਕਾ ਔਰ ਚੀਨ ਉਹਨਾਂ ਦੇ ਤਾਂ ਚਲੋ ਇਹ ਵੱਡੀਆਂ ਪਾਵਰਸ ਨੇ ਇਹਨਾਂ ਦੇ ਟਕਰਾਅ ਵੀ ਹੋਣਗੇ ਕੰਪਰੋਮਾਈਜ਼ ਵੀ ਤੁਸੀਂ ਜਿਹੜਾ ਸਾਨਾਂ ਦੇ ਭੇਡ ਦੇ ਵਿੱਚ ਫਸ ਕੇ ਜਿਹੜਾ ਤੁਹਾਡੇ ਉਹ ਨਿੱਕਾ ਜਿਹਾ ਸਿਰ ਹੈ ਉਹਨੂੰ ਤੁਸੀਂ ਭਨਾਣ ਤੇ ਆਏ ਹੋਏ ਹੋ ਇਸ ਤੋਂ ਬਿਨਾਂ ਇਹਨੂੰ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ